ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਨੇਡਾ, ਅਮਰੀਕਾ ਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਕੈਨੇਡੀਅਨ ਵਿਦਿਆਰਥੀਆਂ ਦੀ ਜਿਨ੍ਹਾਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਸੀਨ ਫਰੇਜ਼ਰ ਦਾ ਜਿਹੜਾ ਬਿਆਨ ਆ ਉਹ ਇਹਨਾਂ ਨੂੰ ਰਾਹਤ ਦੇਣ ਵਾਲਾ ਤੇ ਖਬਰ ਜਿਹੜੀ ਆ ਉਹ ਸਾਰੇ ਸਮੁੱਚੇ ਆਲਮੀ ਪੱਧਰ ਤੇ ਪੰਜਾਬੀ ਭਾਈਚਾਰੇ ਦੇ ਲਈ ਰਾਹਤ ਦੇਣ ਵਾਲੀ ਹੋ ਸਕਦੀ ਹੈ। ਕਿਉਂਕਿ ਸੀਨ ਫਰੇਜ਼ਰ ਦਾ ਇਹ ਕਹਿਣਾ ਹੈ ਕਿ 700 ਭਾਰਤੀ ਵਿਦਿਆਰਥੀਆਂ ਨੂੰ ਅਸੀਂ ਦੇਸ਼ ਵਾਪਸ ਭੇਜਣ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਪ੍ਰੋਸੈਸ ਜਿਹੜਾ ਉਹ ਸ਼ੁਰੂ ਕੀਤਾ ਹੈ। ਫਰੇਜ਼ਰ ਦੇ ਮੁਤਾਬਕ ਕੈਨੇਡਾ ਸਰਕਾਰ ਇਹਨਾਂ ਵਿਦਿਆਰਥੀਆਂ ਨੂੰ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੀ ਇਹਨਾਂ ਵਿਦਿਆਰਥੀਆਂ ਦਾ, ਕਿਉਂਕਿ ਉਹ ਇਸ ਵਕਤ ਬਹੁਤ ਵੱਡੇ ਮਾਨਸਿਕ ਦਬਾਅ ਦੇ ਨਾਲ ਜੂਝ ਰਹੇ ਨੇ। ਮਾਰਚ ਦੇ ਵਿੱਚ ਕੈਨੇਡਾ ਦੀ ਜਿਹੜੀ ਮਿਨਿਸਟਰੀ ਆਫ ਇਮੀਗ੍ਰੇਸ਼ਨ ਆ ਉਹਨੇ ਕਰੀਬ 700 ਇੰਡੀਅਨ ਸਟੂਡੈਂਟਸ ਨੂੰ ਐਡਮਿਸ਼ਨ ਤੇ ਕੁਝ ਦੂਜੇ ਡਾਕੂਮੈਂਟਸ ਜਿਹੜੇ ਆ ਉਹ ਜਾਲੀ ਪਾਏ ਗਏ ਸੀ। ਇਸ ਤੋਂ ਬਾਅਦ ਭਾਰਤ ਡਿਪੋਰਟ ਕਰਨ ਦੇ ਲਈ ਇਹਨਾਂ ਦੇ ਲਈ ਲੈਟਰ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਇਸ ਪ੍ਰੋਸੈਸ ਨੂੰ ਰੋਕ ਦਿੱਤਾ ਗਿਆ। ਭਾਰਤ ਸਰਕਾਰ ਨੇ ਕੈਨੇਡਾ ਦੇ ਸਾਹਮਣੇ ਇਹ ਮੁੱਦਾ ਵੀ ਜਿਹੜਾ ਉਹ ਚੁੱਕਿਆ ਸੀਗਾ। ਹੁਣ ਇਹ ਇੱਕ ਸਵਾਲ ਦੇ ਜਵਾਬ ਦੇ ਵਿੱਚ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਨਵੀਂ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਫੇਕ ਐਡਮਿਸ਼ਨ ਲੈਟਰ ਦੇ ਆਧਾਰ ਤੇ ਇਹਨਾਂ ਨੂੰ ਵੀਜ਼ਾ ਮਿਲਿਆ ਸੀਗਾ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਸਾਬਤ ਕਰ ਸਕਣ ਕਿ ਉਹਨਾਂ ਦੇ ਨਾਲ ਧੋਖਾ ਹੋਇਆ। ਹਾਲਾਂਕਿ ਕਿਸੇ ਨੇ ਹਕੀਕਤ ਦੇ ਵਿੱਚ ਖੁਦ ਜਾਲਸਾਜ਼ੀ ਕੀ ਹੈ ਤਾਂ ਉਹਨੂੰ ਅਸੀਂ ਡਿਪੋਰਟ ਕਰਾਂਗੇ। 700 ਤੋਂ ਜ਼ਿਆਦਾ ਇਸ ਵੇਲੇ ਜਿਹੜੇ ਵਿਦਿਆਰਥੀ ਆ ਉਹਨਾਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਤੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਪੰਜਾਬ ਤੋਂ ਨੇ। ਮਾਰਚ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਇਸ ਤੋਂ ਬਾਅਦ ਉਦੋਂ ਮਾਮਲਾ ਇਹ ਸਾਹਮਣੇ ਆਇਆ ਸੀ ਜਦੋਂ ਇਹਨਾਂ ਨੇ ਵਿਦਿਆਰਥੀਆਂ ਨੇ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕੀਤਾ ਸੀ। ਇਸ ਤੋਂ ਬਾਅਦ ਸਾਰੇ ਜਿਹੜੇ ਇਹ ਵਿਦਿਆਰਥੀ ਨੇ, ਸਟੂਡੈਂਟ ਨੇ, ਤਾਂ ਉਹਨਾਂ ਦੇ ਡਾਕੂਮੈਂਟਸ ਦੀ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਾਲੀ ਡਾਕੂਮੈਂਟਸ ਦਾ ਜਿਹੜਾ ਖੁਲਾਸਾ ਉਹ ਹੋਇਆ ਸੀਗਾ। ਫਰੇਜ਼ਰ ਨੇ ਕਿਹਾ ਹੈ ਕਿ ਜਿਹੜੇ ਵੀ ਬੇਕਸੂਰ ਨੇ ਜਾਂ ਜਿਨ੍ਹਾਂ ਦੇ ਨਾਲ ਧੋਖਾਧੜੀ ਹੋਈ ਹੈ ਉਹ ਸਾਬਤ ਕਰ ਦੇਣ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਿਆ ਗਿਆ ਹੈ। ਸਰਕਾਰ ਇਸ ਕੰਮ ਦੇ ਵਿੱਚ ਉਹਨਾਂ ਦੀ ਪੂਰੀ ਮਦਦ ਕਰੇਗੀ। ਹੁਣ ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੈਂਟਲ ਹੈਲਥ ਦੇ ਉੱਤੇ ਇਸ ਮਾਮਲੇ ਦਾ ਅਸਰ ਜਿਹੜਾ ਪੈ ਰਿਹਾ ਲਗਾਤਾਰ, ਪਰ ਹੁਣ ਜਿਹੜੀ ਉਹਨਾਂ ਨੇ ਕਿਹਾ ਕਿ ਤੁਸੀਂ ਜਾਲਸਾਜ਼ੀ ਦਾ ਸ਼ਿਕਾਰ ਹੋਏ ਆ ਤੇ ਸਾਬਤ ਕਰੋ। ਹੁਣ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਦਵੰਦ ਹੈ, ਇੱਕ ਦੁਵਿਧਾ ਹੈ ਕਿ ਜੇਕਰ ਉਹ ਸਾਬਤ ਕਰ ਵੀ ਦੇਣ ਤਾਂ ਕੀ ਵਾਕਈ ਕੈਨੇਡਾ ਸਰਕਾਰ ਜਿਹੜੀ ਉਹਨਾਂ ਨੂੰ ਰਾਹਤ ਦੇਊਗੀ। ਪਰ ਕਿਉਂਕਿ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਪੁੱਛਿਆ ਗਿਆ ਸੀ, ਹਾਊਸ ਆਫ ਕਾਮਨਸ ਦੇ ਵਿੱਚ ਪੁੱਛਿਆ ਗਿਆ ਸੀ, ਤਾਂ ਉੱਥੇ ਉਹਨਾਂ ਨੇ ਖੜ ਕੇ ਗੱਲ ਕਹੀ ਹੈ ਕਿ ਅਸੀਂ ਇੱਕ ਨਵਾਂ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਵੱਡਾ ਸਵਾਲ ਇਹ ਹੈ ਕਿ ਜਿਹੜੀ ਤੁਹਾਡੀ ਬੇਕਸੂਰੀ ਹੈ, ਬੇਗੁਨਾਹੀ ਹੈ, ਉਹ ਸਾਬਤ ਕਰਨ ਦੇ ਲਈ ਤੁਹਾਡੀਆਂ ਟਰਮਸ ਐਂਡ ਕੰਡੀਸ਼ਨਸ ਕੀ ਨੇ? ਤੁਸੀਂ ਕਿਹੜੇ ਲੈਵਲ ਤੇ ਜਾ ਕੇ ਮੰਨੋਗੇ ਕਿ ਵਾਕਈ ਇਹ ਗੱਲ ਸੱਚ ਹੈ ਕਿ ਇਹ ਧੋਖਾਧੜੀ ਦੇ ਜਿਹੜੇ ਨੇ ਸ਼ਿਕਾਰ ਨੇ? ਪਰ ਫਿਰ ਵੀ ਜਦੋਂ ਵੀ ਕੈਨੇਡੀਅਨ ਸਰਕਾਰ ਵੱਲੋਂ ਕੋਈ ਐਸਾ ਬਿਆਨ ਆਉਂਦਾ ਜਾਂ ਕੋਈ ਐਲਾਨ ਕੀਤਾ ਜਾਂਦਾ ਤਾਂ ਉਦੋਂ ਇਹ ਮੰਨਿਆ ਹੀ ਜਾਂਦਾ ਕਿ ਚਲੋ ਇਸ ਮਾਮਲੇ ਦੇ ਵਿੱਚ ਜਿਹੜੇ ਇਹ ਭਾਰਤੀ ਵਿਦਿਆਰਥੀ ਨੇ, ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਪੰਜਾਬੀ ਵਿਦਿਆਰਥੀ ਨੇ, ਇਹਨਾਂ ਨੂੰ ਹੁਣ ਥੋੜ੍ਹੀ ਜਿਹੀ ਰਾਹਤ ਜਿਹੜੀ ਆ ਉਹ ਮਹਿਸੂਸ ਜ਼ਰੂਰ ਹੋਊਗੀ।